ਸਾਕਾ ਇਤਿਹਾਸ ਦੇ ਉਸ ਪੰਨੇ ਨੂੰ ਆਖਿਆ ਜਾਂਦਾ ਹੈ ਜਿਸ ਵਿੱਚ ਸ਼ਹੀਦਾਂ ਵੱਲੋਂ ਜ਼ੁਲਮ ਦੇ ਖਿਲਾਫ ਕੋਈ ਹਥਿਆਰਬੰਦ ਸੰਘਰਸ਼ ਦੀ ਬਜਾਏ ਹੱਕ ਸੱਚ ਦੇ ਲਈ ਆਪਣੀ ਜਾਨ ਦਾ ਨਜ਼ਰਾਨਾ ਤੱਕ ਪੇਸ਼ ਕਰ ਦਿੱਤਾ ਗਿਆ ਹੋਵੇ। ਇੱਕ ਇਹੋ ਜਿਹੇ ਮਹਾਨ ਇਤਿਹਾਸ ਨੂੰ ਲੈ ਕੇ ਅੱਜ ਅਸੀਂ ਆਏ ਹਾਂ ਹਸਨ ਅਬਦਾਲ ਰੇਲਵੇ ਸਟੇਸ਼ਨ ਤੇ, ਜਿੱਥੇ ਇਰਾਦਿਆਂ ਦੇ ਪੁਖਤਾ ਯਕੀਨ ਉੱਪਰ ਤੇ ਲੰਗਰ ਦੀ ਸੇਵਾ ਵਾਸਤੇ ਆਪਣੀ ਜਾਨ ਦਾ ਨਜ਼ਰਾਨਾ ਪੇਸ਼ ਕਰਕੇ ਪੂਰੀ ਦੀ ਪੂਰੀ ਟ੍ਰੇਨ ਰੋਕ ਦਿੱਤੀ। ਆਓ ਜਾਣਦੇ ਹਾਂ ਇਸ ਵੀਡੀਓ ਦੇ ਵਿੱਚ ਉਹਨਾਂ ਮਹਾਨ ਦੋ ਸਿੰਘਾਂ ਬਾਰੇ ਜਿਨ੍ਹਾਂ ਨੇ ਸਾਕਾ ਸ੍ਰੀ ਪੰਜਾ ਸਾਹਿਬ ਰਚਾਇਆ। ਸਿੱਖ ਰਾਜ ਖਤਮ ਹੋਣ ਤੋਂ ਬਾਅਦ ਪੰਜਾਬ ਅੰਗਰੇਜ਼ ਰਾਜ ਵਿੱਚ ਸਭ ਤੋਂ ਅਖੀਰ ਵਿੱਚ ਸ਼ਾਮਲ ਹੋਇਆ, ਪਰ ਅੰਗਰੇਜ਼ ਗੁਰੂ ਘਰਾਂ ਵਿੱਚ ਸਿੱਖਾਂ ਦੇ ਇਕੱਠ ਤੋਂ ਬਹੁਤ ਹੀ ਪਰੇਸ਼ਾਨ ਸੀ। ਇਸ ਲਈ ਅੰਗਰੇਜ਼ ਨੇ ਗੁਰੂ ਘਰਾਂ ਉੱਪਰ ਮਹੰਤਾਂ ਦੇ ਕਬਜ਼ੇ ਕਰਵਾ ਦਿੱਤੇ। ਪਰ ਕਰਤਾਰ ਸਿੰਘ ਚੱਬਰ ਦੇ ਕਮਰ ਕੱਸੇ ਦੇ ਬਦੌਲਤ ਬਹੁਤ ਸਾਰੇ ਗੁਰੂ ਘਰ ਮਹੰਤਾਂ ਕੋਲੋਂ ਲੈ ਲਿੱਤੇ ਗਏ ਔਰ ਇਸੇ ਹੀ ਕਰਕੇ ਸਾਕਾ ਸ੍ਰੀ ਨਨਕਾਣਾ ਸਾਹਿਬ ਵਿੱਚ ਲਗਭਗ 150 ਸਿੰਘਾਂ ਦੀ ਸ਼ਹਾਦਤ ਹੋਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਾਰਜ਼ੇ ਵਜੂਦ ਵਿੱਚ ਆਉਣ ਤੋਂ ਬਾਅਦ ਮਹੰਤਾਂ ਦਾ ਚਿਹਰਾ ਪੂਰੀ ਦੁਨੀਆ ਅੱਗੇ ਆ ਚੁੱਕਿਆ ਸੀ। ਇਹ ਗੱਲ ਸ਼ੁਰੂ ਹੋਈ 8 ਅਗਸਤ 1922 ਨੂੰ, ਜਦੋਂ ਗੁਰਦੁਆਰਾ ਗੁਰੂ ਕਾ ਬਾਗ ਦੇ ਲੰਗਰ ਵਾਸਤੇ ਲੱਕੜਾਂ ਕੱਟਣ ਲਈ ਗਏ 5 ਸਿੰਘਾਂ ਨੂੰ ਮਹੰਤ ਸੁੰਦਰ ਦਾਸ ਦੇ ਕਹਿਣ ਉੱਪਰ ਮਿਸਟਰ MGN ਬੈਟੀ ਐਡੀਸ਼ਨਲ ਪੁਲਿਸ ਸੁਪਰੀਡੈਂਟ ਨੇ ਗ੍ਰਿਫਤਾਰ ਕਰ ਲਿਆ ਅਤੇ ਉਹਨਾਂ ਦੀ ਮਾਰ ਕੁਟਾਈ ਵੀ ਕੀਤੀ ਗਈ। ਹੁਣ ਰੋਜ਼ਾਨਾ ਸਿੱਖ ਸੰਗਤ ਵੱਲੋਂ 5-5 ਸਿੰਘਾਂ ਦੇ ਜਥੇ ਗੁਰੂ ਘਰ ਦੇ ਲੰਗਰ ਦੇ ਲੱਕੜੀਆਂ ਵਾਸਤੇ ਭੇਜਣੇ ਸ਼ੁਰੂ ਕਰ ਦਿੱਤੇ ਗਏ। ਅੰਗਰੇਜ਼ ਨਾ ਸਿਰਫ ਇਹਨਾਂ ਨੂੰ ਗ੍ਰਿਫਤਾਰ ਕਰਦੇ ਬਲਕਿ ਇਹਨਾਂ ਦੀ ਕੁੱਟਮਾਰ ਵੀ ਕੀਤੀ ਜਾਂਦੀ, ਜਿਸ ਕਾਰਨ ਕਾਫੀ ਸਿੰਘਾਂ ਦੇ ਜ਼ਖਮੀ ਹੋਣ ਅਤੇ 2 ਸਿੰਘਾਂ ਦੀ ਮੌਤ ਦੀ ਖਬਰ ਪੂਰੇ ਪੰਜਾਬ ਵਿੱਚ ਅੱਗ ਦੀ ਤਰ੍ਹਾਂ ਫੈਲ ਗਈ, ਜਿਸ ਲਈ ਸੂਬੇਦਾਰ ਅਮਰ ਸਿੰਘ ਧਾਲੀਵਾਲ ਰਿਆਸਤ ਕਪੂਰਥਲਾ ਵਾਲੇ ਮੈਦਾਨ ਵਿੱਚ ਆਏ। ਉਹਨਾਂ ਨਾਲ ਹੋਰ ਕਈ ਰਿਟਾਇਰ ਫੌਜੀ ਸਿੰਘ ਵੀ ਇਸ ਮੋਰਚੇ ਵਿੱਚ ਸ਼ਾਮਲ ਹੋਏ। ਪਰ ਮਸਲਾ ਉਦੋਂ ਖਰਾਬ ਹੋਇਆ ਜਦੋਂ ਮੈਜਿਸਟ੍ਰੇਟ ਅਸਲਮ ਖਾਨ ਦੀ ਅਦਾਲਤ ਵਿੱਚ ਇਹਨਾਂ तमाम ਸਿੰਘਾਂ ਨੂੰ 13 ਸਤੰਬਰ 1922 ਨੂੰ 100 ਰੁਪਏ ਜੁਰਮਾਨਾ ਅਤੇ 2.5 ਸਾਲ ਦੀ ਕੈਦ ਬਮੁਸ਼ੱਕਤ ਸੁਣਾ ਦਿੱਤੀ ਗਈ। ਹਾਲਾਤ ਬੇਕਾਬੂ ਹੋਣ ਦੇ ਕਾਰਨ ਇਹਨਾਂ ਸਭ ਕੈਦੀਆਂ ਨੂੰ ਅਟਕ ਜੇਲ੍ਹ ਵਿੱਚ ਭੇਜਣ ਦਾ ਫੈਸਲਾ ਲਿੱਤਾ ਗਿਆ। ਲਿਹਾਜ਼ਾ 29 ਅਕਤੂਬਰ ਸਨ 1922 ਨੂੰ ਇੱਕ ਸਪੈਸ਼ਲ ਟ੍ਰੇਨ ਰਾਹੀਂ ਇਹਨਾਂ ਕੈਦੀਆਂ ਨੂੰ ਅੰਮ੍ਰਿਤਸਰ ਤੋਂ ਅਟਕ ਵੱਲ ਲਿਜਾਇਆ ਜਾਣ ਲੱਗਾ। 30 ਅਕਤੂਬਰ ਨੂੰ ਇਹ ਟ੍ਰੇਨ ਰਾਵਲਪਿੰਡੀ ਵੇਖੀਏ ਪਹੁੰਚੀ, ਜਿੱਥੇ ਸਿੱਖ ਸੰਗਤਾਂ ਵੱਲੋਂ ਇਹਨਾਂ ਕੈਦੀਆਂ ਲਈ ਲੰਗਰ ਦਾ ਇੰਤਜ਼ਾਮ ਕੀਤਾ ਗਿਆ। ਪਰ ਅੰਗਰੇਜ਼ ਸਰਕਾਰ ਵੱਲੋਂ ਇਹਨਾਂ ਕੈਦੀਆਂ ਦੇ ਨਾਲ ਕਿਸੇ ਨੂੰ ਵੀ ਮਿਲਣ ਤੋਂ ਇਨਕਾਰ ਕੀਤਾ ਗਿਆ ਔਰ ਰਾਵਲਪਿੰਡੀ ਵੇਖੇ ਹੀ ਇਸ ਟ੍ਰੇਨ ਦਾ ਪਾਣੀ ਅਤੇ ਸਟਾਫ ਬਦਲ ਗਿਆ, ਪਰ ਸਿੰਘਾਂ ਲਈ ਲੰਗਰ ਅਤੇ ਪਾਣੀ ਵਾਸਤੇ ਕੁਝ ਵੀ ਨਾ ਦਿੱਤਾ ਗਿਆ। ਇਹ ਖਬਰ ਰਾਤੋਂ ਰਾਤ ਪੰਜਾ ਸਾਹਿਬ ਵਿਖੇ ਪਹੁੰਚ ਗਈ। ਹੁਣ ਸਿੰਘਾਂ ਵੱਲੋਂ ਰਾਤ ਨੂੰ ਪੰਜਾ ਸਾਹਿਬ ਵਿਖੇ ਇਕੱਠ ਵਿੱਚ ਇਹ ਪ੍ਰਣ ਕੀਤਾ ਗਿਆ ਕਿ ਕੱਲ ਹਰ ਹਾਲ ਵਿੱਚ ਟ੍ਰੇਨ ਰੋਕੀ ਜਾਏਗੀ ਤੇ ਇਹਨਾਂ ਸਿੰਘਾਂ ਵਾਸਤੇ ਲੰਗਰ ਦਾ ਪ੍ਰਬੰਧ ਕੀਤਾ ਜਾਵੇਗਾ। 31 ਅਕਤੂਬਰ ਦੀ ਸਵੇਰ ਲੰਗਰ ਤਿਆਰ ਬਰ ਤਿਆਰ ਕਰਕੇ ਭਾਈ ਪ੍ਰਤਾਪ ਸਿੰਘ, ਸਰਦਾਰ ਗੰਗਾ ਸਿੰਘ, ਸਰਦਾਰ ਫਕੀਰ ਸਿੰਘ, ਸਰਦਾਰ ਕਲਿਆਣ ਸਿੰਘ ਅਤੇ ਸਰਦਾਰ ਕਰਮ ਸਿੰਘ ਦੇ ਨਾਲ ਪੰਜਾ ਸਾਹਿਬ ਦੀ ਸਾਰੀ ਸਿੱਖ ਸੰਗਤ ਹਸਨ ਅਬਦਾਲ ਰੇਲਵੇ ਸਟੇਸ਼ਨ ਉੱਪਰ ਪਹੁੰਚ ਗਈ। ਸਟੇਸ਼ਨ ਮਾਸਟਰ ਦੇ ਟ੍ਰੇਨ ਰੋਕਣ ਦੇ ਇਨਕਾਰ ਤੋਂ ਬਾਅਦ ਸਾਰੀ ਸੰਗਤ ਟ੍ਰੇਨ ਦੇ ਪਟਰੀਆਂ ਉੱਪਰ ਬੈਠ ਗਈ ਅਤੇ ਸਿਮਰਨ ਦਾ ਪਾਠ ਸ਼ੁਰੂ ਕਰ ਦਿੱਤਾ ਗਿਆ। ਟ੍ਰੇਨ ਮਾਸਟਰ ਦੇ ਮਨਾ ਕਰਨ ਤੋਂ ਬਾਅਦ ਕਰਮ ਸਿੰਘ ਨੇ ਆਖਿਆ ਕਿ ਜੇ ਗੁਰੂ ਨਾਨਕ ਪਾਤਸ਼ਾਹ ਪਹਾੜ ਦੇ ਇੱਕ ਹਿੱਸੇ ਨੂੰ ਰੋਕ ਸਕਦਾ ਹੈ ਤੇ ਉਹ ਆਪ ਅੰਗ ਸੰਗ ਸਹਾਈ ਹੋ ਕੇ ਇਸ ਟ੍ਰੇਨ ਨੂੰ ਵੀ ਰੋਕ ਦੇਣਗੇ। ਔਰ ਫਿਰ ਇਸੇ ਹੀ ਤਰ੍ਹਾਂ ਹੋਇਆ। ਟ੍ਰੇਨ ਆਈ, ਕੁਝ ਸਿੰਘਾਂ ਨੂੰ ਕੁਚਲਦੇ ਹੋਏ ਟ੍ਰੇਨ ਰੁਕ ਗਈ। ਸਾਰੇ ਹੀ ਸੰਗਤਾਂ ਨੇ ਬੜੇ ਹੀ ਪ੍ਰੇਮ ਪਿਆਰ ਨਾਲ ਕਈ ਦਿਨਾਂ ਤੋਂ ਭੁੱਖੇ ਪਿਆਸੇ ਕੈਦੀਆਂ ਨੂੰ ਲੰਗਰ ਛਕਾਇਆ। ਕੁਝ ਹੀ ਘੰਟਿਆਂ ਬਾਅਦ ਭਾਈ ਪ੍ਰਤਾਪ ਸਿੰਘ ਉਮਰ 24 ਸਾਲ ਸਪੁੱਤਰ ਭਾਈ ਸਰੂਪ ਸਿੰਘ ਅਕਾਲਗੜ੍ਹ ਗੁਜਰਾਂਵਾਲੇ ਵਾਲੇ ਸੁਰਗਵਾਸ ਹੋ ਗਏ ਅਤੇ ਅਗਲੇ ਹੀ ਦਿਨ ਭਾਈ ਕਰਮ ਸਿੰਘ ਉਮਰ 30 ਸਾਲ ਸਪੁੱਤਰ ਭਾਈ ਭਗਵਾਨ ਦਾਸ ਮਹੰਤ ਕੇਸਗੜ੍ਹ ਸਾਹਿਬ ਵਾਲੇ ਅਕਾਲ ਚਲਾਣਾ ਕਰ ਗਏ ਅਤੇ ਸਦਾ ਵਾਸਤੇ ਸਿੱਖ ਇਤਿਹਾਸ ਵਿੱਚ ਅਮਰ ਹੋ ਗਏ। ਦਾਸ ਭੁਪਿੰਦਰ ਸਿੰਘ ਲਵਲੀ ਅਤੇ ਪੰਜਾਬੀ ਲਹਿਰ ਦੀ ਸਾਰੀ ਟੀਮ ਇਹਨਾਂ ਮਹਾਨ ਸ਼ਹੀਦਾਂ ਨੂੰ ਕੋਟ-ਕੋਟ ਪ੍ਰਣਾਮ ਪੇਸ਼ ਕਰਦੀ ਹੈ ਅਤੇ ਇਹਨਾਂ ਦੇ ਇਰਾਦਿਆਂ ਨੂੰ ਸਲਾਮ ਪੇਸ਼ ਕਰਦੀ ਹੈ।